ਹੈਲੋ ਭਾਜੀ, ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਰੇਡੀਓ ਪੰਜਾਬ ਦਾ ਬਹੁਤ ਸ਼ੁਕਰੀਆ ਭਾਜੀ। ਪੰਜਾਬੀ ਰੇਡੀਓ ਯੂਐਸਏ ਜੀ, ਨਾਮ ਸਹੀ ਕਰੋਗੇ। ਪੰਜਾਬੀ ਰੇਡੀਓ ਸੌਰੀ, ਪੰਜਾਬੀ ਰੇਡੀਓ ਯੂਐਸਏ ਦਾ ਬਹੁਤ ਸ਼ੁਕਰੀਆ। ਬਿਲਕੁਲ, ਹੁਣ ਸਹੀ ਹੋਇਆ। ਹਾਂਜੀ, ਸੌਰੀ ਭਾਜੀ, ਕਈ ਭੁਲੇਖਾ ਪੈ ਜਾਂਦਾ। ਹਾਂਜੀ ਜੀ। ਸੋ ਅੱਛਾ, ਤੇ ਮੇਰਾ ਕੁਐਸਚਨ ਸੀਗਾ ਜੀ, ਆਪਣੇ ਵਕੀਲ ਸਾਹਿਬ ਨੂੰ ਮੈਂ ਕੁਝ ਵੀਕ ਪਹਿਲਾਂ ਵੀ ਕਾਲ ਕੀਤੀ ਸੀ ਕਿ ਸਾਡੇ ਇੱਕ ਭਾਈ ਸਾਹਿਬ ਹੁਣੇ ਜਿੱਦਾਂ ਬਲੱਡ ਰੇਸ਼ਨ ਤੇ ਆ ਰਹੇ ਸੀ, ਉਹਨਾਂ ਦੀ ਮੌਤ ਹੋ ਗਈ ਸੀ ਵੀਜ਼ਾ ਮਿਲਣੇ ਤੋਂ ਬਾਅਦ, ਤੇ ਉਹਨਾਂ ਦੀ ਵਾਈਫ ਨੇ ਨਾਲ ਆਉਣਾ ਸੀਗਾ। ਸੋ ਉਦੋਂ ਇਹਨਾਂ ਨਾਲ ਅਸੀਂ ਗੱਲ ਕੀਤੀ ਸੀ, ਭਾਜੀ ਹੁਣੀ ਕਹਿੰਦੇ ਸੀ ਚਾਂਸ ਲੈਣਾ ਚਾਹੀਦਾ। ਸੋ ਅਸੀਂ ਚਾਂਸ ਲਿਆ ਜੀ। ਉਹ ਸੋ ਉਹਨਾਂ ਨੂੰ ਐਂਟਰੀ ਇੱਥੇ ਮਿਲ ਗਈ ਸੀਗੀ, ਹਾਂਜੀ, ਆ ਕੇ, ਪਰ ਉਹਨਾਂ ਨੇ ਕੰਡੀਸ਼ਨਲ ਐਂਟਰੀ ਦਿੱਤੀ ਆ ਉਹਨਾਂ ਨੂੰ ਇਸ ਵੇਲੇ ਅਜੇ। ਤੇ ਉਹ ਜਿੱਦਾਂ ਹੁਣ ਉਹਨਾਂ ਨੇ ਉਹਨਾਂ ਦਾ ਪਾਸਪੋਰਟ ਜਿਹੜਾ ਆ ਉਹ ਰੱਖ ਲਿਆ ਆ ਇਮੀਗ੍ਰੇਸ਼ਨ ਆਫਿਸ ਦੇ ਵਿੱਚ, ਤੇ ਉਹ ਕਹਿੰਦੇ ਸੀ ਵੀ ਤੁਹਾਨੂੰ 1 ਮਹੀਨੇ ਬਾਅਦ ਉੱਥੇ ਮੁੜ ਕੇ ਆਉਣਾ ਪੈਣਾ ਆ, ਸਾਰਾ ਦੁਬਾਰਾ ਜੋ ਵੀ ਉਹਨਾਂ ਦਾ ਡਿਸੀਜ਼ਨ ਹੋਊਗਾ ਉਹ ਦੇਣਗੇ। ਹਾਂਜੀ, ਸੋ ਉਹਨਾਂ ਨੇ ਸੈਨ ਫਰਾਂਸਿਸਕੋ ਜਿਹੜਾ ਹੈਗਾ ਸੈਮਸਨ ਸਟਰੀਟ ਦੇ ਉੱਤੇ, ਹਾਂਜੀ, ਐਡਰੈਸ ਹੈਗਾ ਆ ਉੱਥੇ। ਹਾਂਜੀ, ਉਹਨਾਂ ਨੇ ਜਾਣ ਨੂੰ ਕਿਹਾ ਆ ਕੋਈ। ਹਾਂਜੀ, ਇਹਨਾਂ ਨੂੰ ਭਾਜੀ ਉਹਨਾਂ ਨੇ ਗੱਲ ਕਰਨੀ ਸੀ ਵੀ ਹੁਣ ਕਿੱਦਾਂ ਹੋ ਸਕਦੀ ਹੈ ਇਹਦੇ ਬਾਰੇ। ਹਾਂਜੀ, ਮੁੱਦਾ ਦੁਬਾਰਾ ਦੱਸਿਓ ਜਰਾ। ਕਾਲਾਂ ਬਹੁਤ ਜਿਹੜੀਆਂ ਰੇਡੀਓ ਤੇ ਆਉਂਦੀਆਂ ਹਨਾ, ਤਾਂ ਇਦਾਂ ਹੁਣ ਮੈਨੂੰ ਯਾਦ ਨਹੀਂ ਕੀ ਚੱਕਰ ਕੀ ਸੀਗਾ। ਚੱਕਰ ਏਦਾਂ ਸੀ ਕਿ ਜੀ ਦੇਖੋ, ਮੇਰੀ ਵਾਈਫ ਨੇ ਨਾ ਆਪਣੇ ਬ੍ਰਦਰ ਦੀ ਪਟੀਸ਼ਨ ਕੀਤੀ ਉਹ ਸੀ 18 ਸਾਲ ਪਹਿਲਾਂ ਦੀ ਜੀ। ਉਹਨਾਂ ਨੂੰ ਵੀਜ਼ਾ ਮਿਲ ਗਿਆ ਸੀਗਾ, ਉਹਨਾਂ ਦਾ ਨੰਬਰ ਆਇਆ ਲਾਸਟ ਜੂਨ ਦੇ ਵਿੱਚ। ਹਾਂਜੀ ਜੀ। ਤੇ ਉਹ ਵੀਜ਼ਾ ਮਿਲ ਗਿਆ ਸੀ ਉਹਨਾਂ ਨੂੰ, ਪਰ ਉਹ ਭਾਜੀ ਉਹਨਾਂ ਦੀ ਯਕਦਮ ਹੀ ਜਿੱਦਾਂ ਮੈਡੀਕਲ ਕੰਡੀਸ਼ਨ ਦੇ ਨਾਲ ਉਹਨਾਂ ਦੀ ਮਹੀਨੇ ਦੇ ਵਿੱਚ ਡੈਥ ਹੋ ਗਈ। ਠੀਕ ਹੈ। ਪਰ ਉਹ ਅਜੇ ਇੱਥੇ ਆਏ ਨਹੀਂ ਸੀ, ਉੱਥੇ ਇੰਡੀਆ ਵਿੱਚ ਉਹਨਾਂ ਦੀ ਡੈਥ ਹੋ ਗਈ, ਤੇ ਉਹਨਾਂ ਦੀ ਵਾਈਫ ਨੂੰ ਵੀ ਨਾਲ ਵੀਜ਼ਾ ਮਿਲ ਗਿਆ ਸੀਗਾ। ਵੀਜ਼ੇ ਵੱਲੋਂ ਸਭ ਕੁਝ ਕਲੀਅਰ ਹੋ ਗਿਆ ਸੀ, ਪਰ ਉਹ ਜਿੱਦਾਂ ਉਹਨਾਂ ਨੇ ਕੰਡੀਸ਼ਨ 42 ਜਿਹੜੀ ਇਹਨਾਂ ਦੇ ਵੀਜ਼ੇ ਤੇ ਪਾਈ ਹੋ ਸੀ ਨਾ, ਕਿ ਇਹ ਉਹਨਾਂ ਤੋਂ ਬਗੈਰ ਨਹੀਂ ਆ ਸਕਦੇ ਹੈਗੇ, ਐਂਟਰ ਨਹੀਂ ਹੋ ਸਕਦੇ। ਰਾਈਟ। ਤੇ ਉਹਨਾਂ ਦਾ ਜਿੱਦਾਂ F42 ਦੇ ਹਿਸਾਬ ਨਾਲ, ਫਿਰ ਅਸੀਂ ਲਾਸਟ ਟਾਈਮ ਤੁਹਾਡੇ ਨਾਲ ਗੱਲ ਕੀਤੀ ਸੀ, ਤੇ ਉਦੋਂ ਕਈ ਕਹਿੰਦੇ ਸੀ ਵੀ 0 ਚਾਂਸ ਆ, ਕਈ ਕਹਿੰਦੇ 50-50। ਸੋ ਤੁਸੀਂ ਵੀ ਸਾਨੂੰ ਚੰਗੀ ਸਲਾਹ ਦਿੱਤੀ ਸੀ ਵੀ ਦੇਖੋ ਚਾਂਸਸ ਹੈਗੇ ਆ, ਤੁਹਾਨੂੰ ਰਿਸਕ ਜਾਂ ਤੁਹਾਨੂੰ ਚਾਂਸ ਲੈਣਾ ਚਾਹੀਦਾ ਆ। ਜੀ, ਸਮਝ ਗਿਆ। ਹਾਂਜੀ, ਹੁਣ ਇਹਦਾ ਏਦਾਂ ਕਿ ਠੀਕ ਹੈ, ਤੁਹਾਡੀ ਜੋ ਵੀ ਪ੍ਰੋਬਲਮ ਸੀਗੀ ਹੈ ਨਾ, ਜਿੱਦਾਂ ਵੀ ਤੁਸੀਂ ਕਿਹਾ, ਆਪਣੀ ਜਿਹੜੀ ਐਡਵਾਈਸ ਸੀ, ਕੋਈ ਪਹਿਲੀ ਗੱਲ ਤਾਂ ਇੱਦਾਂ ਕਿ ਉਹਦੇ ਵਿੱਚ ਇੱਦਾਂ ਨਹੀਂ ਆਈਸ ਵਾਲਿਆਂ ਨੂੰ ਕਿ ਆਹ ਵਕੀਲ ਨੇ ਮੈਨੂੰ ਇੱਦਾਂ ਕਿਹਾ ਕਿ ਪੰਗਾ ਲੈ ਕੇ ਦੇਖ। ਹੈ ਨਾ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹੋ ਸਕਦਾ ਕਿ ਉਹਨਾਂ ਨੇ ਐਂਟਰੀ ਕਰ ਦੇਣੀ ਹੈ, ਹੈ ਨਾ, ਜਿਹੜਾ ਕਿਉਂਕਿ ਜਿਹੜੀ ਰੈਗੂਲੇਸ਼ਨ ਆ ਉਸ ਹਿਸਾਬ ਨਾਲ ਰਿਟਨ ਆ ਕਿ ਫੋਲੋ ਟੂ ਜੁਆਇਨ ਜਾਂ ਡੈਰੀਵੇਟਿਵ ਦੀ ਜਿਹੜੀ ਰੈਗੂਲੇਸ਼ਨ ਹੁੰਦੀ ਆ, ਕਹਿੰਦੀ ਉਹ ਇਹੀ ਹੈ ਕਿ ਜਿਹੜਾ ਮੇਨ ਬੰਦਾ ਜਦੋਂ ਆ ਕੇ ਗ੍ਰੀਨ ਕਾਰਡ ਲਊਗਾ ਉਦੋਂ ਡੈਰੀਵੇਟਿਵ ਵਾਲੇ ਨੂੰ ਮਿਲਦਾ। ਹੁਣ ਇਹਦੇ ਵਿੱਚ ਕੀ ਹੋਣਾ ਕਿ ਆਈਸ ਵਾਲਿਆਂ ਨੇ ਆਪਣੀ ਇੰਟਰਨਲ ਸਲਾਹਕਾਰ ਕਰਨੀ ਕਿੱਦਾਂ ਕਰਨਾ, ਜਾਂ ਤਾਂ ਉਹਨਾਂ ਨੇ ਕਹਿਣਾ ਕਿ ਚੱਲ ਯਾਰ ਇਹ ਗੁੱਡ ਸਿਟੀਜ਼ਨ, ਇਹਨਾਂ ਦਾ ਕ੍ਰਾਈਮ ਕੋਈ ਨਹੀਂ ਹੈਗਾ, ਇਹਨਾਂ ਨੂੰ ਜਾਣ ਦਿਓ, ਆਪਾਂ ਨਹੀਂ ਇਹਨਾਂ ਨੂੰ ਪ੍ਰੋਸੀਡਿੰਗ 'ਚ ਪਾਉਣਾ। ਆਈਸ ਵਾਲਿਆਂ ਦੀ ਮਰਜ਼ੀ ਹੁੰਦੀ ਹੈ ਕਿ ਨੋਟਿਸ ਟੂ ਅਪੀਅਰ ਜਿਹੜਾ ਹੁੰਦਾ ਉਹ ਇਸ਼ੂ ਕਰਨਾ ਕਿ ਨਹੀਂ ਕਰਨਾ। ਆਈਸ ਵਾਲੇ ਕਈ ਵਾਰੀ ਜਿੱਦਾਂ ਸਰਕਾਰ ਆ ਹੁਣ PD ਵੀ ਦੇ ਦਿੰਦੀ ਕਿ ਰਹਿ ਲਾਓ, ਕੰਮ ਕਰ ਲਓ, ਜੋ ਮਰਜ਼ੀ ਕਰ ਲਓ। ਸੋ ਜਾਂ ਤਾਂ ਇਹਨੂੰ ਉਹਨਾਂ ਨੇ ਰਫਾ ਦਫਾ ਕਰ ਦੇਣਾ, ਜਿਹੜੀ ਤੁਹਾਡੇ ਲਈ ਲੋਟਰੀ ਹੈ ਇੱਕ ਤਰ੍ਹਾਂ ਦੀ, ਹੈ ਨਾ, ਕਿ ਤੁਸੀਂ ਚਾਂਸ ਲੈ ਕੇ ਦੇਖਿਆ ਤੇ ਉਹਨਾਂ ਨੇ ਤੁਹਾਨੂੰ ਪ੍ਰੋਸੀਕਿਊਟ ਨਹੀਂ ਕੀਤਾ, ਤੇ ਜਾਂ ਫਿਰ ਜਿਹੜੇ ਆਈਸ ਵਾਲੇ ਹੈਗੇ ਉਹਨਾਂ ਨੇ ਤੁਹਾਨੂੰ ਬੁਲਾ ਕੇ ਉਹਨਾਂ ਨੇ ਕਹਿਣਾ ਕਿ ਨਹੀਂ ਤੁਸੀਂ ਨਾ ਐਲੀਜੀਬਲ ਨਹੀਂ ਹੈਗੇ। ਹੁਣ ਮੈਨੂੰ ਪਤਾ ਨਹੀਂ ਉਹਨਾਂ ਤੁਹਾਨੂੰ ਕੰਡੀਸ਼ਨਲ ਪੇਰੋਲ ਦਿੱਤਾ ਕੀ ਦਿੱਤਾ। ਸੋ ਤੁਹਾਨੂੰ ਬੇਸਿਕਲੀ ਇੰਟਰਵਿਊ ਕਰ ਸਕਦੇ ਆ ਕਿ ਤੁਸੀਂ ਇੱਥੇ ਰਹਿਣੇ ਬਣਦੇ ਨਹੀਂ, ਤੁਹਾਨੂੰ ਤੁਹਾਡੇ ਦੇਸ਼ ਕਿਉਂ ਨਾ ਭੇਜੀਏ, ਕੀ ਚੱਕਰ ਹੈਗਾ ਤੁਹਾਡਾ, ਕਿਉਂ ਨਾ ਤੁਹਾਨੂੰ ਆਪਾਂ ਡਿਪੋਰਟ ਕਰੀਏ, ਹੈ ਨਾ। ਸੋ ਤੁਹਾਨੂੰ ਉਹ NTA ਜਿਹੜਾ ਹੈਗਾ ਨੋਟਿਸ ਟੂ ਅਪੀਅਰ ਜੱਜ ਮੂਹਰੇ ਦੇ ਸਕਦੇ ਆ, ਜੇ ਉਹਨਾਂ ਨੂੰ ਲੱਗੇ ਕਿ ਰੀਜ਼ਨੇਬਲ ਕਾਜ਼ ਹੈਗੀ ਆ ਕਿ ਜੱਜ ਨੂੰ ਇਹਨਾਂ ਦੀ ਗੱਲ ਜਿਹੜੀ ਸੁਣਨੀ ਚਾਹੀਦੀ ਹੈ, ਤੇ ਜਾਂ ਫਿਰ ਉਹ ਤੁਹਾਨੂੰ ਕਹੋਗੇ ਕਿ ਚਲੋ ਕੋਈ ਚੱਕਰ ਨਹੀਂ। ਪਰ ਇਹ ਤੁਹਾਡਾ ਇੱਦਾਂ ਕਿ ਐਂਟਰੀ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਣਾ ਵਾ। ਜੀ ਜੀ।